लो जी उदों दे ज़माने दी खूबसूरत हवेली है। उन्नीस सौ 44 दी बनी है। ये भैन जी हुणां दा पिंड आ। तुहाडे ग्रैंडफादर दा ना ताबा सिंह पड़नाना जी दा। हुण भी अज दे दौर दे विच भी इस उत्ते छत ते चढ़ के पूरा पिंड दिसदा, तकरीबन सारा पिंड ही दिसदा। मेरा दादा रहमत अली जदों ये महल बने ने ना उदों इत्थे खेडदा रहा, उन्हें सारा पता है। पट्टी होई ना सन 47 च, मैं 45 साल दा था। अच्छा जी, जदों गए आ फिर किस तरह गए? अमन चैन चले गए सी? असीं बार्डर ते छड्ड के आए। अच्छा, पर वो गंडासियां दे हड़ ते स्पैशली पंजाबी लहर का बहुत बहुत धन्नवाद करदी हां नासिर वीर जी हुणां दा। तैं दिलों बहुत बहुत धन्नवाद, बहुत बहुत धन्नवाद पाकिस्तान वालियां दा। सच्ची तुसीं बहुत प्यार करदे हो। लो जी असीं जांदे पे पिंड बुत डिस्ट्रिक्ट कसूर दे विच ते तंग गलियां बाजार अगों वेखो। कुलविंदर भैन जी दा पिंड है, उहदे पिंड जा रहे ते हाल भी देख लो। हुण तुसीं कुलविंदर आख दोगे उहदी भी तुसीं की कीता, किवें गए? असीं घंटा हो गया घोर मोड़ करदे नूं इत्थे, पता नहीं कदों ते होऊगा। गली इन्नी भीड़ी पतंगा असीं गलत मुड़ गए, पर एनी हाओ कोई ना लभ लांगे। हुण जदों बस दिन छिपण दा ही डर आ, सानूं भी दिन ना छिपे। भैन जी हुणां दी रिक्वेस्ट मैनूं काफ़ी देर दा आखिया अज मिंटू भाई हुणी आए, मैनू भी कह के तुरे ना मेरी भाई जमा जाके आयो। मैं जरूर जाके असीं अज लभण तुर पे उन्हां दा घर। वही तो है। बघियाने खब्बे सिद्धा मीन तो पक्के पक्के उन्हें दूजे पासे कच्चा हो गया। बघियाने ही जाना सी। मुड़ भी पक्की मीन सीधी मीन पक्की पक्की है ना। ਤੁਹਾਡੇ ਪਿੰਡ ਬਹੁਤ ਪਹੁੰਚ ਗਏ। ਇਹ ਤਾਂ ਪੁੱਛ ਲਓ ਵੀ ਬੋਤੀ ਹੋ ਗਈ ਤੇ ਹੋਰ ਤਾਂ ਹੋ ਸਕਦੀ ਹੈ। ਵੀਰੇ ਬੋਤਾ ਪਿੰਡ ਆ ਗਏ, ਮਿਹਰਬਾਨੀ।
ਅੱਧ ਵਿਚਾਲੇ ਜਿਹਾ ਅੱਜ ਕੱਲ੍ਹ ਕਵਰ ਕੌਣ ਬਣਾਉਂਦਾ ਲਓ ਜੀ ਹਨੇਰਾ ਹੋ ਗਿਆ ਭੈਣ ਜੀ ਪਿੰਡ ਆਪਾਂ ਗਏ ਪਹੁੰਚ ਆ ਪਿੰਡ ਦੀ ਐਂਟਰੀ ਸ਼ੁਰੂ ਹੋ ਗਈ ਤੇ ਜਿਹੜੇ ਸਾਨੂੰ ਸਾਡੇ ਮੇਜ਼ਬਾਨ ਹੈ ਉਹ ਸਾਡੇ ਤੋਂ ਪਿੱਛੇ ਨੇ ਅਸੀਂ ਪਿੰਡ ਪਹਿਲਾਂ ਪਹੁੰਚ ਗਏ ਉਹ ਹੋਰ ਰਾਹ ਚਲੇ ਗਏ ਸਾਨੂੰ ਲੈਣ ਅੱਗੋਂ ਤੇ ਅਸੀਂ ਐਡਵਾਂਸ ਪਿੰਡ 'ਚ ਆ ਗਏ ਆਉਂਦੇ ਆ ਤੇ ਫਿਰ ਜਾਂਦੇ ਆਪਾਂ ਹਵੇਲੀ ਤੱਕ ਉਹਦੀ ਜਿਹੜਾ ਤੁਸੀਂ ਆ ਪਿੰਡ ਜਿਹੜਾ ਉਹ ਵੇਖੋ ਬਹੁਤ ਪਿੰਡ ਵੜ ਗਏ ਆਪਾਂ ਜੀ ਤਾਬਾ ਸਿੰਘ ਦੀ ਹਵੇਲੀ ਤਾਬਾ ਸਿੰਘ ਦੀ ਉਹਦੀ ਹਵੇਲੀ ਸੀ ਪਿੰਡ ਦੇ ਵਿੱਚ। ਅੱਛਾ ਮੇਰੇ ਗੱਲ ਤੋਂ ਅੱਛਾ ਸਮਝ ਗਿਆ ਹਾਂ ਤੁਸੀਂ ਆਏ ਜੇ ਬਾਬੇ ਰਹਿਮਤ ਕਰ ਅੱਛਾ ਉਹਨਾਂ ਦੀ ਹਵੇਲੀ ਹੈ ਉਹ ਬਾਬੇ ਰਾਮ ਦੇ ਘਰ ਜਿਹੜਾ ਉਹ ਹਵੇਲੀ ਹੈ। ਆਹੋ ਤੁਸੀਂ ਬਾਹਰੋਂ ਅੰਦਰ ਨੇ ਬੜੇ ਤੁਸੀਂ ਹਾਂ। ਉਹ ਥੋੜੀ ਜਿਹੀ ਚੱਲੀ ਪਈ ਸੀ ਨਾ ਉੱਥੇ ਹਾਂਜੀ ਬਾਹਰੋਂ ਥੋੜੀ ਸੱਟੀ ਸੀ ਤੁਹਾਡੇ ਵਾਸਤੇ ਛੱਡ ਕੇ ਬੈਠੇ ਨਾਲੇ ਸਾਡੇ ਕੋਲ ਪਰਾਉਣੇ ਆ ਨਹੀਂ ਉਹ ਇਹਨਾਂ ਦਾ ਉਹ ਸਾਡੇ ਪਿੱਛੇ ਆਉਣ ਡਿਆ ਮੁੰਡਾ ਉਹ ਜਿਹੜੀ ਹਵੇਲੀ ਵਿਖਾਉਣੀ ਉਹ ਕਿੱਥੇ ਹਵੇਲੀ ਪਤਾ ਆਹ ਚਮਾਰੇ ਨੇ ਉੱਥੇ ਕਰਕੇ ਆਹ ਇਹ ਪੱਪੀ ਥੋੜਾ ਜਿਹੜੀ ਜਿਹੜਾ ਸਾਹਮਣੇ ਨਰਿੰਦਰ ਭੈਣ ਜੀ ਪਹੁੰਚ ਗਏ ਅਸੀਂ ਹਵੇਲੀ ਤੇ ਹਨੇਰਾ ਹੋ ਗਿਆ ਲੇਕਿਨ ਕੋਸ਼ਿਸ਼ ਕਰਾਂਗੇ ਜਿੰਨੀ ਕੁ ਰਿਕਾਰਡਿੰਗ ਹੋ ਸਕੇ ਸਾਡੇ ਸਾਹਮਣੇ ਕੀ ਨਾਂ ਤੁਹਾਡਾ ਕਾਸੀ ਤੁਹਾਡਾ ਕੀ ਨਾਂ ਅਰਸ਼ਦ ਭਾਈ ਕੀ ਹਾਲ ਹੈ अस्सलाम वालेकुम चाचा जी क्या हाल चाल से ठीक है अस्सलाम वालेकुम भाई ईद मुबारक सारे ਆਸਟ੍ਰੇਲੀਆ ਤੋਂ ਨੇ ਸਾਡੇ ਦੋਸਤ ਇਹ ਵੀ ਇੱਥੇ ਆਏ ਸੀ ਪਾਕਿਸਤਾਨ ਤੇ ਇਹਨਾਂ ਦੇ ਨਾਲ ਹੁੰਦੇ ਨੇ ਭੈਣ ਜੀ ਜਿਨ੍ਹਾਂ ਦੇ ਉੱਠ ਕੇ ਗਏ ਨੇ ਨਾ ਇੱਥੋਂ ਮੇਰੇ ਲਾਗੇ ਹੀ ਰਹਿੰਦੇ ਆ ਤੇ ਹੁਣ ਖਾਣਾ ਪੀਣਾ ਕੀ ਫਿਰ ਬਾਅਦ ਅਸੀਂ ਸਾਨੂੰ ਬਾਅਦ ਦੀਆਂ ਖਾਣਾ ਪੀਣਾ ਬਾਅਦ ਦਾ ਕਿਉਂਕਿ ਹਨੇਰਾ ਹੋ ਰਿਹਾ ਅਸੀਂ ਚਾਹੁੰਦੇ ਹਾਂ ਕੁਝ ਨਾ ਕੁਝ ਚੀਜ਼ਾਂ ਨੂੰ ਕਰ ਲਈਏ ਰੰਗ ਕੀਤੇ ਆ ਡਾਟਾਂ ਦੇਖੋ ਪੁਰਾਣੀਆਂ ਛੋਟੀਆਂ ਡਾਟਾਂ ਵੈਸੇ ਭੈਣ ਜੀ ਮਿੱਟੀ ਦਾ ਗਿਆ ਮਿੱਟੀ ਲੈ ਗਏ ਹਾਂ ਉਹ ਲੈ ਜਾਾਂਗੇ ਥੋੜਾ ਪੱਤਰੀ ਵੀ ਲੈ ਜਾਂਦੇ ਕੋਈ ਨਾ ਕੋਈ ਚੀਜ਼ ਲੈ ਜਾਾਂਗੇ ਕੁਝ ਵੀ ਲੈ ਜਾਾਂਗੇ ਹਾਂ ਨੇ ਥੋੜੀ ਜੀ ਚੀਜ਼ ਉਹਨਾਂ ਨੇ ਮੰਗਾਈ ਆ ਕੋਈ ਲਿਫਾਫੇ 'ਚ ਪਾ ਕੇ ਮਿੱਟੀ ਸਾਡੇ ਘਰ ਦੀ ਕਹਿੰਦੇ ਲੈ ਕੇ ਆਇਆ ਦਬਕੇ ਬਣੇ ਹੋਏ ਸੀ ਅਕਸਰ ਤੇ ਉਹ ਭੁਲੇਖਿਆਂ ਜੇ ਘਰ ਢੱਟ ਜਾਂਦੇ ਨਾ ਵੀ ਸ਼ਾਇਦ ਇੱਥੇ ਕੋਈ ਦੱਬ ਗਏ ਬਚਿਆ ਉਹਨੇ ਤਾਂ ਵਾਵਾ ਸਾਰੇ ਕੇਸ ਬਹੁਤ ਹੈ ਇਸ ਚੀਜ਼ 'ਚ ਬਹੁਤ ਹੈ ਜਾਂਦੇ ਸ਼ਾਇਦ ਕੁਝ ਮਿਲ ਜੇ ਅੱਛਾ ਤਾਂ ਉਦੋਂ ਵੀ ਉਸ ਤਰ੍ਹਾਂ ਹੀ ਨੇ ਇਹ ਡਾਟ ਲੱਗੇ ਆ ਮੁਰੰਮਤ ਕਰਾਉਂਦੇ ਰਹਿੰਦੇ ਅੱਛਾ ਤੁਹਾਡਾ ਨਾਂ ਕੀ ਹੈ ਚਾਚਾ ਜੀ ਸ਼ਕੀਲ ਆਮ ਤੇ ਤੁਹਾਡੇ ਕੋਲ ਆ ਵੀ ਹਾਂਜੀ ਤੇ ਉਧਰੋਂ ਆ ਕੇ ਤੁਹਾਨੂੰ ਪਈ ਸੀ ਹਾਂਜੀ ਤੁਸੀਂ ਪਿੱਛੋਂ ਕਿਹੜੇ ਪਿੰਡ ਦੇ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਮੌਲਵੀਆਂ ਦਾ ਚੱਕ ਬੋਲੀਆਂ ਦਾ ਤੁਹਾਡੇ ਬਾਈ ਦਾ ਕੀ ਨਾਂ ਅਬਦੁਲਸਤਾਰ ਇਹ ਹਾਂਜੀ ਉਹ ਜਾਂ ਸਾਰਾ ਕੁਝ ਤੁਸੀਂ ਰਿਪੇਅਰ ਵਾਸਤੇ ਮਾੜਾ ਚੰਗਾ ਕਰਾ ਦਿੰਦੇ ਹਾਂਜੀ ਇਹ ਰਿਪੇਅਰ ਪੂਰੇ ਅਸੀਂ ਕਰਾਉਂਦੇ ਰਹੀਦਾ ਇਹ ਵੀ ਉਸ ਛੱਤਾਂ ਸਾਰੀਆਂ ਸੇਮ ਹੀ ਨੇ ਵੀ ਉਹ ਜਿਵੇਂ ਉਹ ਇੱਟਾਂ ਦੀਆਂ ਡਾਟਾਂ ਲੱਗੀਆਂ ਹੁੰਦੀਆਂ ਡਾਟਾਂ ਲਾ ਕੇ ਲੋ ਜੀ ਉਦੋਂ ਦੇ ਜ਼ਮਾਨੇ ਦੀ ਖੂਬਸੂਰਤ ਹਵੇਲੀ ਆ ਹੁਣ ਵੀ ਹਲੀ ਵੀ ਸ਼ਾਨੋ ਸ਼ੌਕਤ ਦੀ ਉਸੇ ਤਰ੍ਹਾਂ ਹੀ ਅਸੀਂ ਬਿਲਕੁਲ ਨਹੀਂ ਢਾਈਆਂ ਉਵੇਂ ਛੱਤਾਂ ਦੁਬਾਰਾ ਪੱਕੀਆਂ ਕੀਤੀਆਂ ਉੱਤੇ ਟੈਲਾਂ ਲਾ ਕੇ 1944 ਦੀ ਬਣੀ ਇੱਥੇ ਕੱਲੀ ਮਿੱਟੀ ਨਹੀਂ ਇੱਥੇ ਬਹੁਤ ਕੁਝ ਲਿਆਉਣ ਵਾਲਾ ਲਿਆ ਉਹਨੇ ਪੁੱਟ ਕੇ ਕੁਛ ਆ ਕਹਿੰਦੇ ਜੇ
ਆ ਉੱਤੇ ਵੈਲਕਮ ਲਿਖਿਆ ਜੀ। ਇਹ ਭੈਣ ਜੀ ਹੁਣਾਂ ਦਾ ਪਿੰਡ ਆ, ਨਾਲ ਅਸੀਂ ਵੀਡੀਓ ਬਣਾਉਣੇ ਜੀ, ਤੁਹਾਨੂੰ ਵੀਡੀਓ 'ਚ ਵੀ ਲਿਆਉਂਦੇ ਆ। ਇਹ ਇਹਨਾਂ ਦੇ ਤੁਹਾਡੇ ਗ੍ਰੈਂਡਫਾਦਰ ਦਾ ਨਾਂ ਤਾਬਾ ਸਿੰਘ ਪੜਨਾਨਾ ਜੀ ਦਾ, ਠੀਕ ਹੈ। ਤੇ ਆ ਤੁਹਾਡੇ ਕਜ਼ਨ ਵੀ ਸਾਡੇ ਨਾਲ ਨੇ ਜਿਹੜੇ ਇੱਧਰ ਰਹਿ ਪਏ ਨੇ, ਇਹਨਾਂ ਨੂੰ ਇੱਧਰ ਧੱਕਾ ਹੋਣਾ ਲੈ ਆਉਣਾ ਤੁਹਾਡੇ ਕੋਲ। ਹਾਂ ਭਾਈ ਸਾਹਿਬ, ਲਓ ਜੀ ਹਨੇਰਾ ਤੇ ਹੋ ਗਿਆ ਸਾਨੂੰ, ਭੈਣ ਜੀ ਹਨੇਰਾ ਤੇ ਹੋ ਗਿਆ, ਲੇਕਿਨ ਇਹ ਵੀ ਤੁਹਾਡੀ ਖੁਆਇਸ਼ ਸੀ ਥੋੜਾ ਜਿਹਾ ਅਸੀਂ ਡਿਸਟਰੈਕਟ ਹੋ ਗਏ, ਰਸਤੇ ਤੋਂ ਉਤਰ ਗਏ, ਗਲਤ ਪੈ ਗਏ ਤੇ ਲੇਕਿਨ ਇਹ ਵੀ ਚਲੋ ਜਿੰਨਾ ਕਵਰ ਕਰ ਸਕੇ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਕਰਾਂਗੇ। ਹੋਪਫੁਲੀ ਤੁਹਾਨੂੰ ਵਧੀਆ ਲੱਗੂ, ਪਸੰਦ ਆਊ। ਥੈਂਕ ਯੂ। ਤੁਹਾਨੂੰ ਥੱਲੇ ਵੀ ਦਿਖਾਉਣੇ ਆ ਜੋੜੀਆਂ ਗੇਟ ਨਾ, ਤੁਹਾਨੂੰ ਉੱਥੇ ਇੰਟਰਨੈਟ ਕਰਕੇ ਤੁਹਾਨੂੰ ਮੈਂ ਦਿਖਾ ਦਵਾਂਗਾ। ਦਿਓ ਜੀ ਇੱਥੋਂ ਹੁਣ ਵੀ ਅੱਜ ਦੇ ਦੌਰ ਦੇ ਵਿੱਚ ਵੀ ਇਸ ਉੱਤੇ ਛੱਤ ਤੇ ਚੜ੍ਹ ਕੇ ਪੂਰਾ ਪਿੰਡ ਦਿਖਦਾ, ਤਕਰੀਬਨ ਸਾਰਾ ਪਿੰਡ ਹੀ ਦਿਖਦਾ। ਮੇਰਾ ਨਾਮ ਮਨੀਰ ਸਾਹਿਬ, ਮੇਰਾ ਦਾਦਾ ਰਹਿਮਤ ਅਲੀ। ਜਦੋਂ ਇਹ ਮਹਿਲ ਬਣੇ ਨੇ ਨਾ, ਉਦੋਂ ਇੱਥੇ ਖੇਡਦਾ ਰਿਹਾ, ਉਹਨੂੰ ਸਾਰਾ ਪਤਾ ਵੀ ਕਿੱਥੇ ਭੱਠਾ ਲੱਗਾ, ਉਹ ਵੀ ਜਗ੍ਹਾ ਹੈਗੀ ਹੈ। ਜਿੰਨੇ ਪੈਸਿਆਂ 'ਚ ਭੱਠਾ ਲੱਗਾ, ਜਿੰਨੇ ਪੈਸਿਆਂ 'ਚ ਇੱਟਾਂ ਆਈਆਂ, ਉਹਨੂੰ ਸਾਰਾ ਪਤਾ ਹੈ। ਦਾਦਾ ਜੀ ਹੈਗੇ ਤੁਹਾਡੇ? ਹਾਂਜੀ ਹੈਗੇ ਨੇ। ਚਲੋ ਬਾਕੀ ਗੱਲ ਫਿਰ ਤੁਹਾਡੇ ਦਾਦਾ ਜੀ ਨਾਲ ਕਰਦੇ। ਹਾਂਜੀ, ਉਹਨਾਂ ਨੂੰ ਸਾਰਾ ਤੁਹਾਡੇ ਇਹਨਾਂ ਦੇ ਕੀ ਲੱਗਦੇ ਤਾਬਾ ਸਿੰਘ ਹੁਣਾਂ ਦੇ? ਉਹ ਸ਼ਰੀਕੇ ਬਰਾਦਰੀ ਦੇ ਵਿੱਚੋਂ ਇਸ ਤਰ੍ਹਾਂ ਚਾਚੇ ਤਾਏ ਸਨ। ਹਾਂ, ਚਾਚੇ ਤਾਏ। ਹਾਂਜੀ, ਚਲੋ ਠੀਕ। ਬਾਕੀ ਸਾਡਾ ਜਿਹੜਾ ਸੀ ਵੱਡਾ, ਉਹ ਮੁਸਲਮਾਨ ਹੋ ਗਿਆ ਸੀ, ਉਹ ਇੱਥੇ ਰਹਿ ਗਿਆ, ਦੂਸਰੇ ਸਾਰੇ ਚਲੇ ਗਏ ਸੀ। ਉਹ ਸਾਡਾ ਇੱਕ, ਤੁਹਾਡੇ ਦਾ ਕੀ ਨਾਂ ਸੀ ਵੱਡੇ ਦਾ ਬਾਬੇ ਦਾ? ਉਹਦਾ ਨਾਮ ਪਹਿਲੇ ਨਾਂ ਸੀ ਜਵਾਲਾ ਸਿੰਘ, ਫਿਰ ਦੀਨ ਮੁਹੰਮਦ ਰੱਖਿਆ ਸੀ। ਜਵਾਲਾ ਸਿੰਘ ਤੋਂ ਦੀਨ ਮੁਹੰਮਦ, ਉਹ ਇੱਥੇ ਰਹਿ ਪਿਆ। ਹਾਂਜੀ, ਚਲੋ ਬਾਕੀ ਗੱਲ ਤੁਹਾਡੇ ਦਾਦਾ ਜੀ ਨਾਲ ਕਰਦੇ। ਹਾਂਜੀ। ਨਾਂ ਕੀ ਤੁਹਾਡਾ? ਮੈਨੂੰ ਕੁਛ ਉੱਚਾ ਸੁਣਦਾ। ਬਾਬਾ ਆਪਦਾ ਨਾਂ ਦੱਸੋ। ਰਹਿਮਤ ਅਲੀ। ਤੇ ਤੁਹਾਡੇ ਅੱਬਾ ਜੀ ਦਾ? ਮੱਖਣ ਦਾ ਪੁੱਤਰ ਆ ਮੈਂ, ਮੱਖਣ ਦਾ। ਤੁਹਾਡੇ ਦਾਦੇ ਦਾ ਨਾਂ ਪੁੱਛਦੇ ਨੇ, ਹਾਂ ਬਾਬੇ ਮੱਖਣ ਦੇ ਵਾਲਦ ਦਾ ਨਾਂ ਪੁੱਛਦੇ ਨੇ। ਉਹਦੇ ਨਾਲ ਪਹਿਲੋਂ ਤਾਂ ਹੀ ਜਵਾਲਾ ਸੇ, ਫਿਰ ਮੁਸਲਮਾਨ ਹੋਇਆ ਤੇ ਫਿਰ ਦੀਨ ਮੁਹੰਮਦ ਨਾਂ ਰੱਖਿਆ। ਅੱਛਾ, ਜਿਹੜੇ ਉਹ ਪੈਂਚ ਤਾਬਾ ਸਿੰਘ ਕੇ ਸੀ, ਹਾਂ, ਉਹ ਆਪਣੇ ਕੀ ਲੱਗਦੇ ਸੀ? ਉਹ ਮੈਂ ਤੈਨੂੰ ਦੱਸਾਂ, ਆਪਣਾ ਵੱਡਾ ਸੀ ਜੱਗ ਸੇ, ਇੱਕ ਉਹਨੇ ਚੋਂ ਫਿਰ ਹੋਇਆ ਕਾਲਾ ਸੇ ਤੇ ਇੱਕ ਭਾਰਾ ਸੇ। ਉਹ ਭਾਰਾ ਸਿੰਘ ਦੀ ਲਾਸ਼ ਸਨ, ਅਸੀਂ ਕਾਲਾ ਸਿੰਘ ਦੀ ਲਾਸ਼ ਹਾਂ। ਅੱਛਾ, ਇਹ ਬਾਬੇ ਦੋਵੇਂ ਭਰਾ ਸੀ? ਹਾਂ, ਭਰਾ ਸਨ ਦੋਵੇਂ। ਭਾਰਾ ਸਿੰਘ ਤੇ ਕਾਲਾ ਸਿੰਘ ਦੋਵੇਂ ਭਰਾ ਸਨ। ਤੇ ਇਹ ਹਵੇਲੀ ਕਦੋਂ ਪਾਈ ਸੀ ਜਿਹੜੀ ਕੋਠੀ ਆ? ਹਾਂ, ਇਹ ਕੋਠੀ ਕਦੋਂ ਪਾਈ ਸੀ? ਮਹਿਲ ਕਦੋਂ ਬਣਾਏ ਸੀ ਉਹਨਾਂ ਨੇ? ਇਹ ਤਾਂ ਪਹਿਲੋਂ ਥੱਲੇ ਵਾਲੇ ਪਹਿਲੋਂ ਬਣਾਏ ਸਨ, ਅਮਨ ਚੈਨ ਤੇ ਵਾਵਾ ਚਿਰ ਪਹਿਲੋਂ। ਤੇ ਜਿਹੜੇ ਉਤਲੇ ਨਾ, ਆਹ ਜਿਹੜਾ ਭੱਠਾ ਨਹੀਂ ਆਪਣਾ ਸੀ, ਫਿਰ ਇਹਦੀਆਂ ਇੱਟਾਂ ਨੇ ਬਣਾਏ। ਅੱਛਾ, ਉਦੋਂ 5 ਸਾਲਾਂ ਦਾ ਬਾਅਦ, 6 ਸਾਲਾਂ ਬਾਅਦ। ਅੱਛਾ, ਅਜਾੜੇ ਕਿੰਨੀ ਕੁ ਦੇਰ ਬਾਅਦ ਪਏ ਫਿਰ ਕੋਠੀ ਜਦੋਂ ਤਿਆਰ ਹੋ ਗਈ? ਕੋਠੀ ਤਾਂ ਜਦੋਂ ਜਾਣ ਤੋਂ ਅੱਗੇ ਕੋਈ 20-25 ਸਾਲ ਅੱਗੇ ਪਈ ਸੀ। ਹਾਂ, ਸਾਰਾ ਇਹ ਜਿਹੜਾ ਜਿੰਨੇ ਹੁਣ ਇੱਥੇ ਬੈਠੇ ਆ ਨਾ, ਮੇਰੀ ਉਮਰ ਦਾ ਬੰਦਾ ਕੋਈ ਵੀ ਨਹੀਂ। ਜਦੋਂ ਉੱਠਾ ਪੱਠੀ ਹੋਈ ਨਾ 47 'ਚ, ਮੈਂ 45 ਸਾਲ ਦਾ ਸਾਂ। ਅੱਛਾ ਜੀ। ਹਾਂ,
ਮੈਨੂੰ ਸਾਰੇ ਬਾਲੇ ਦਾ ਪਤਾ। ਅੱਛਾ ਜਦੋਂ ਗਏ ਆ ਫਿਰ ਕਿਸ ਤਰ੍ਹਾਂ ਗਏ ਮਤਲਬ ਵੀ ਕੋਈ ਹੋਇਆ ਤੇ ਨਹੀਂ ਆਂਦੇ ਨੁਕਸਾਨ ਬੜੇ ਹੋਏ ਅਮਨ ਚੈਨ ਚਲੇ ਗਏ ਸੀ? ਨਹੀਂ ਜਿਹੜੇ ਆਪਣੇ ਸਨ ਨਾ ਜਿਹੜੇ ਇੱਥੋਂ ਵਾਲੇ ਤੇ ਕੁਛ ਕਾਵਿਆਂ ਦੇ ਕੁਛ ਭਾਗੋ ਪੁੱਧੋ ਕਹਿੰਦੇ ਟਿਮੀਆਂ ਇਹ 3 ਪਿੰਡ 4 ਇਕੱਠਾ ਜਥਾ ਲੰਘਿਆ ਇਹਨਾਂ ਨੁਕਸਾਨ ਭੋਰਾ ਨਹੀਂ ਆ। ਅਸੀਂ ਬਾਰਡਰ ਤੇ ਛੱਡ ਕੇ ਆਏ ਸਾਂ। ਅੱਛਾ ਪਰ ਉਹ ਗੰਡਾਸਿਆਂ ਵਾਲੇ ਹੜ ਤੇ ਛੱਡ ਕੇ ਆਏ ਸਾਂ। ਸਮਾਨ ਸਮੂਨ ਲੈ ਗਏ ਸੀ ਸਾਰਾ ਮਾਲ ਡੰਗਰ? ਮਾਲ ਡੰਗਰ ਜਿੰਨਾ ਕੋ ਉਹਨਾਂ ਤੋਂ ਗਿਆ ਉਹਨਾਂ ਲੈ ਗਏ, ਦੂਜਾ ਛੱਡ ਗਏ। ਉਹ ਫਿਰ ਲੋਕਾਂ ਜਿਹੜੇ ਮਹਾਜਰ ਆਏ ਉਹਨਾਂ ਨੂੰ ਮਿਲਿਆ ਇਸ ਤਰ੍ਹਾਂ ਮਿਲਿਆ। ਤੇ ਇਹ ਜਿਹੜਾ ਘਰ ਦੀ ਅਲਾਟਮੈਂਟ ਫਿਰ ਬਾਹਰ ਦੇ ਨੂੰ ਹੋਈ? ਆਹੋ ਤੁਹਾਡੇ ਕੋਲ ਵੱਖਰਾ ਸੀ? ਹਾਂ ਵੱਖਰਾ। ਇਹ ਜਿਹੜੇ ਹੈਗੇ ਸਨ ਨਾ ਜੀ ਜਿਹੜੇ ਬੈਠੇ ਇਹ ਸਾਡੇ ਸਨ ਸਾਰੇ। ਤੇ ਉਹ ਫਿਰ ਉਹ ਜਿਹੜੇ ਭਾਰੋ ਕੇ ਸਨ ਉਹ ਗਏ ਚਲੇ ਉਹ ਵਣ ਵਾਲੀ ਨੂੰ ਪਹਿਲੋਂ ਝਾੜੇ ਬੈਠੇ ਸਨ। ਮੈਂ 1.5 ਮਹੀਨਾ ਰਹਿ ਕੇ ਉਦੋਂ ਆਉਣਾ ਆਇਆ। ਅੱਛਾ ਤੁਹਾਡੇ ਝਾੜੇ ਦੇ ਤੇ ਜੀਂਦੜੇ ਦੇ ਵੀਲੇ ਸਨ ਇੱਕ ਦਰਬਾਰ ਹੈ। ਹਾਂਜੀ ਦਰਬਾਰ ਹੈ ਪਿੱਛੋਂ ਟਾਹ ਲਾਂਦਾ ਲਗਾਇਆ। ਜਿਸਲੇ ਉਹਦੀ ਹੱਦ ਆਈ ਨਾ ਤੇ ਚੁੱਕ ਕੇ ਫਿਰ ਉੱਤੋਂ ਦੀ ਆਇਆ। ਮੈਂ ਆਪ ਵੇਖ ਕੇ ਆਇਆ। ਅੱਛਾ 1.5 ਮਹੀਨਾ ਵੀ ਰਹਿ ਕੇ ਆਇਆ। ਉਹਨਾਂ ਕੋਲ ਰਹਿ ਕੇ ਆਏ ਸੋ? ਹਾਂ ਅੱਛਾ ਉਹਨਾਂ ਕੋਲ 1.5 ਮਹੀਨਾ ਰਹਿ ਕੇ ਆਇਆ। ਅੱਛਾ ਤੇ ਇਹ ਜਿਹੜੇ ਇੱਥੇ ਸੀ ਪਹਿਲੋਂ ਮੁਸਲਮਾਨ ਵੀ ਹੈਗੇ ਸੀ ਨਾ ਤੇ ਉਹਨਾਂ ਨਾਲ ਕਿਵੇਂ ਦਾ ਸੀ ਵਸੇਬ ਇਹਨਾਂ ਦਾ ਰਹਿਣ ਸਹਿਣ ਮਿਲਣ ਵਰਤਨ ਮਜ਼ਾਰੇ ਸਨ। ਅਸੀਂ ਹੈਗੇ ਸਨ ਜ਼ਮੀਨ ਦੇ ਮਾਲਕ। ਦੂਜੇ ਸਾਰੇ ਤੇਲੀ ਜਿਹੜਾ ਗੱਲ ਵੀ ਉਹ ਸਾਰੇ ਬੇਮਾਲਕ ਸਨ, ਮਜ਼ਾਰੇ ਸਨ। ਉਹਨਾਂ ਦਾ ਕੋਈ ਵਰਤਨ ਨਹੀਂ। ਮੈਂ ਜਿਹੜਾ ਤੇਰੀ ਪੈਲੀ ਵਾਂਦਾ ਮੈਂ ਮਜ਼ਾਰਾ ਤੇ ਤੇਰੇ ਨਾਲ ਬਸ ਇਹ ਵੀ ਚੰਗਾ ਸੀ ਰਹਿਣ ਸਹਿਣ ਇੱਥੇ। ਫਿਰ ਪੈਲੀ ਕਿੰਨੀ ਸੀ ਉਹਨਾਂ ਦੀ? ਪੈਲੀ ਉਹਨਾਂ ਦੀ ਇਹ ਜੀ ਸਾਡਾ ਆਪਣਾ ਰਕਬਾ ਹੈਗਾ ਸੀ 1800 ਕਮਾ, ਜਿਹਦੇ ਚੋਂ ਅੱਧ ਦੀ ਗਈ ਸੀ ਕਾਲਾ ਸਿੰਘ ਦੀ, ਅੱਧ ਭਾਰਾ ਸਿੰਘ ਦੀ। ਇੱਕ ਆ ਗਿਆ ਠੰਡਿਆਂ ਦੇ ਪਿਆਲੇ ਪੂਲੇ ਰੱਖੇ, ਉਹ ਦੋਵੇਂ ਭਰਾ ਬੈਠੇ। ਉਹਨੇ ਆਖਿਆ ਉਹਦੇ ਨਾਂ ਸੀ ਸੁੱਖਾ ਸਿੰਘ। ਇੱਧਰੋਂ ਕਿਤੋਂ ਲੱਗੇ ਹੁਣ ਸਰਦਾਰ ਜੀ ਕਿੱਥੇ ਜਾਣਾ, ਜਿੱਥੇ ਕਿ ਟੁਕੜੀ ਪੱਤੀ ਆਈ ਸਹੀ ਜ਼ਮੀਨ ਦਾ ਉਹਨਾਂ ਨੂੰ ਮੁਫਤ ਲਾ ਦਿੱਤਾ। ਅੱਛਾ ਭਲੇ ਜ਼ਮਾਨੇ ਦਾ ਵਸੋਂ ਦੀ ਲੋੜ ਹੁੰਦੀ ਸੀ ਵੀ ਸਾਡੇ ਕੋਲ ਬਹਿ ਜਾਣ। ਆਹ ਗੱਲ ਬੰਦਿਆਂ ਦੀ ਕਮੀ ਹੁੰਦੀ ਸੀ ਨਾ। ਚਲੋ ਮੈਂ ਕਿਹਾ ਉਹ ਆਉਣਾ ਚਾਹੁੰਦੇ ਇੱਧਰ, ਆਂਦੇ ਸਿਆਲਾਂ 'ਚ ਆਉਣਾ। ਹਾਂ ਉਹਨਾਂ ਨੇ ਤੁਹਾਡੇ ਕੋਲ ਇੱਥੇ ਫਿਰ ਕੀ ਕਹਿਣਾ ਉਹਨਾਂ ਨੂੰ? ਹੈਂ ਮੈਂ ਕਿਹਾ ਆਉਣਾ ਚਾਹੁੰਦੇ ਆਪਣਾ ਪਿੰਡ ਵੇਖਣ, ਘਰ ਵੇਖਣ। ਉਹ ਹਾਂ ਤੇ ਹੁਣ ਗੱਲ ਵੀ ਘਰ ਸਾਰੇ ਵਿਖਾਉਣ। ਕਈਆਂ ਥਾਵਾਂ ਤੇ ਕੋਠੀਆਂ ਪਈਆਂ ਨੇ, ਕਈ ਗੱਲ ਵੀ ਕੁਛ ਚਲੋ ਹਾਂ ਕੱਚਾ ਮਕਾਨ ਕੋਈ ਵੀ ਨਹੀਂ, ਸਭ ਪੱਕੇ ਹੀ ਬਣ ਗਏ। ਅੱਛਾ ਹਾਂ ਉਦੋਂ ਉਹ ਜਿਹੜੇ ਵਰਿਆਮ ਸਿੰਘ ਦੇ, ਈਸਰ ਸਿੰਘ ਦੇ, ਭਾਈ ਤਾਬਾ ਸਿੰਘ ਦੇ ਪੱਕੇ ਸਨ, ਦੂਜੇ ਸਾਰੇ ਕੱਚੇ ਸਨ। ਹੁਣ ਸਾਰੇ ਪੱਕੇ ਹੋ ਗਏ ਨੇ, ਕੋਠੀਆਂ ਪਈਆਂ ਨੇ। ਚਲੋ ਜੀ ਬਜ਼ੁਰਗਾਂ ਨਾਲ ਗੱਲ ਕੀਤੀ। ਹੋਪਫੁਲੀ ਤੁਹਾਨੂੰ ਵੀਡੀਓ ਅੱਜ ਦਾ ਵਧੀਆ ਲੱਗਾ ਹੋਏਗਾ। ਵਧੀਆ ਲੱਗਾ ਤੈਨੂੰ ਸ਼ੇਅਰ ਜ਼ਰੂਰ ਕਰ ਦੇਣਾ। ਇੱਕ ਨਿੱਕੀ ਜੀ ਕੋਸ਼ਿਸ਼ ਸੀ ਭੈਣ ਕੁਲਵਿੰਦਰ ਤੁਸੀਂ ਜਿਹੜੇ ਜੇ ਤੇ ਉਹਨਾਂ ਦੇ ਵਾਸਤੇ ਅਸੀਂ ਪਿੰਡ ਆਏ ਸਾਂ, ਪਿੰਡ ਬੁੱਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਤੇ ਮੈਂ ਸਪੈਸ਼ਲੀ ਪੰਜਾਬੀ ਲਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਨਾਸਰ ਵੀਰ ਜੀ ਹੁਣਾਂ ਦਾ ਤੇ ਮਿੰਟੂ ਵੀਰ ਜੀ ਦਾ, ਜਿਹੜੇ ਮੇਰੇ ਘਰ ਜਾ ਕੇ ਆਏ, ਤੇ ਨਾਸਰ ਵੀਰ ਜੀ ਦਾ ਜਿਨ੍ਹਾਂ ਨੇ ਮੇਰੇ ਕਹਿਣ ਤੇ ਵੀਡੀਓ ਬਣਾਈ। ਤੇ ਸਪੈਸ਼ਲੀ ਥੈਂਕਸ ਫॉर ਬਾਬਰ ਨੇ ਉਹ ਘਰ ਲੱਭਿਆ ਤੇ ਮੈਨੂੰ ਘਰ ਵੀਡੀਓ ਰਾਹੀਂ ਵੇਖਣ ਦਾ ਮੌਕਾ ਮਿਲਿਆ। ਪਰਮਾਤਮਾ ਮਿਹਰ ਰੱਖੇ, ਮੈਂ ਉਸ ਘਰ 'ਚ ਜ਼ਰੂਰ ਜਾਊਂਗੀ। ਤੇ ਮੈਂ ਆਪਦੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣੇ ਪੜਨਾਨਾ ਜੀ ਦਾ ਘਰ ਦੇਖਿਆ ਆ। ਤੇ ਉਸ ਘਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਉਸ ਘਰ ਵਿੱਚ ਹੁਣ ਰਹਿ ਰਹੇ ਨੇ, ਵੀ ਉਹਨਾਂ ਨੇ ਉਸ ਘਰ ਨੂੰ ਉੱਦਾਂ ਹੀ ਰੱਖਿਆ ਆ, ਮੇਨਟੇਨ ਕਰਕੇ। ਤੇ
ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਪਾਕਿਸਤਾਨ ਵਾਲਿਆਂ ਦਾ। ਸੱਚੀ ਤੁਸੀਂ ਬਹੁਤ ਪਿਆਰ ਕਰਦੇ ਹੋ, ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਥੈਂਕ ਯੂ, ਥੈਂਕ ਯੂ।